ਟੈਰਿਫ ਜਿਹੜੀ ਹੈ ਉਹਦੀ ਐਗਜ਼ਾਮਪਲ ਉਹਦੇ ਡੈਫੀਨੇਸ਼ਨ ਕੀ ਆ। ਟੈਰਿਫ ਦੀ ਡੈਫੀਨੇਸ਼ਨ ਇਹ ਆ ਕਿ ਜੀ ਟਰੰਪ ਜਦੋਂ ਪਹਿਲਾਂ ਵੀ ਗੱਲ ਕਰਦਾ ਸੀ ਮੀਡੀਆ ਤੇ ਉਹ ਕਹਿੰਦਾ ਸੀ ਜੀ ਟੈਰਿਫ ਮੇਰੀ ਸਭ ਤੋਂ ਫੇਵਰਿਟ ਚੀਜ਼ ਆ। ਉਹਦੀ ਰੀਜ਼ਨ ਇਹ ਆ ਕਿ ਜਿਹੜੀ ਟੈਰਿਫ ਜਿਹੜਾ ਹੁੰਦਾ ਨਾ ਇਹ ਬੇਸਿਕਲੀ ਟੈਕਸ ਹੁੰਦਾ ਹੈ ਇੰਪੋਰਟ ਤੇ। ਜਿਹੜੀ ਬਾਹਰ ਕੋਈ ਫਿਨਿਸ਼ ਪ੍ਰੋਡਕਟ ਬਾਹਰੋਂ ਅੰਦਰ ਆਂਦੀ ਆ ਉਹਦੇ ਜਿਹੜਾ ਟੈਕਸ ਲੱਗਦਾ ਉਹਨੂੰ ਕਹਿੰਦੇ ਟੈਰਿਫ। ਦੇਖੋ ਅਲੀ ਭਾਈ ਜੇ ਇੰਡੀਆ ਪਾਕਿਸਤਾਨ ਬੰਗਲਾਦੇਸ਼ ਕੋਈ ਬੰਦਾ ਸਮਝੋ $1 ਚ ਪੂਰੇ ਦਿਨ ਚ ਗੁਜ਼ਾਰਾ ਕਰ ਲੈਂਦਾ ਤੁਸੀਂ ਮੈਂ ਨਹੀਂ ਕਰ ਸਕਦੇ। ਨਹੀਂ ਹੋ ਸਕਦਾ। ਜਿਹੜਾ ਬੰਦਾ ਪਹਿਲਾ ਟਰੱਕ ਲੈ ਲੈਂਦਾ ਨਾ ਉਹਦਾ ਪਹਿਲੇ ਟਰੱਕ ਤੇ ਕਦੀ ਬ੍ਰੇਕ ਨਹੀਂ ਲੱਗਦਾ। USA ਟਰੱਕ ਸੇਲ ਜਿਹੜਾ ਹੁਣ ਬਣ ਗਿਆ ਇੰਡੀਪੈਂਡੈਂਟ ਡੀਲਰ ਇਲੈਕਟ੍ਰਿਕ ਟਰੱਕਾਂ ਦਾ। ਇਲੈਕਟ੍ਰਿਕ ਟਰੱਕ ਅਸੀਂ ਜਿਹੜੀ ਕੰਪਨੀ ਸਿਲੈਕਟ ਕੀਤੀ ਆ ਉਹ ਅਸੈਂਬਲਡ ਇਨ ਕੈਲੀਫੋਰਨੀਆ ਕਲਾਸ 8 ਦੇ ਟਰੱਕ ਨੇ। ਦੁਨੀਆ ਦੀ ਸਭ ਤੋਂ ਕਹਿ ਸਕਦੇ ਆ ਮੰਨੀ ਪ੍ਰਮੰਨੀ ਕੰਪਨੀ ਆ। ਉਹਦਾ ਨਾਮ ਹੈ ਜੀ BYD। BYD ਦੇ ਜਿਹੜੇ ਟਰੱਕ ਨੇ ਉਹ ਅਸੀਂ ਲਾਂਚ ਕਰ ਦਿੱਤੇ ਨੇ। USA ਟਰੱਕ ਸੇਲ ਪੋਡਕਾਸਟ ਤਰਫੋਂ ਮੈਂ ਅਲੀ ਜੜ ਆਪਣੇ तमाम ਸੁਣਨ ਤੇ ਵੇਖਣ ਵਾਲਿਆਂ ਨੂੰ ਵੈਲਕਮ ਕਹਿਣਾ। ਅੱਜ ਦਾ ਜਿਹੜਾ ਸਾਡਾ ਟਾਪਿਕ ਹੈ ਉਹ ਕਿਉਂਕਿ ਅਮਰੀਕਾ ਵਿੱਚ ਹਕੂਮਤ ਵੀ ਹੁਣ ਚੇਂਜ ਹੋ ਰਹੀ ਹੈ। ਅੱਗੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਕੀਤੀਆਂ ਜਾ ਰਹੀਆਂ ਚੀਜ਼ਾਂ ਐਸਤਾ ਤੇ ਇਹਦੇ ਕੀ ਇਫੈਕਟਸ ਹੋਣੇ ਨੇ ਔਰ ਇਸ ਤੋਂ ਇਲਾਵਾ ਟੈਰਿਫ ਦਾ ਕੀ ਬਣੇਗਾ ਅੱਗੇ ਜਾ ਕੇ। ਤੇ ਹੁਣ ਇੰਡਸਟਰੀ ਚੇਂਜ ਹੋ ਰਹੀ ਹੈ EV ਵਾਲੇ ਪਾਸੇ ਜਾ ਰਹੀ ਹੈ ਤੇ ਉਹਦੇ 'ਚ ਕੀ ਚੇਂਜਿੰਗਸ ਆ ਰਹੀਆਂ ਨੇ ਤੇ ਇਸ ਟਾਪਿਕ ਤੇ ਅਸੀਂ ਡਿਸਕਸ ਕਰਾਂਗੇ। ਅੱਗੇ ਵਧਣ ਤੋਂ ਪਹਿਲੇ ਮੇਰੀ तमाम ਦੋਸਤਾਂ ਨੂੰ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਇਹਦੀਆਂ ਵੀਡੀਓ ਮੈਕਸਿਮਮ ਸ਼ੇਅਰ ਕਰੋ ਔਰ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ। ਤੇ ਸੈਯਦ ਭਾਜੀ ਸਾਡੇ ਨਾਲ ਨੇ, ਉਹਨਾਂ ਨਾਲ ਅਸੀਂ ਗੱਪਸ਼ਪ ਕਰਨੀ ਹੈ। ਉਹ ਹੀ ਸਾਡੇ ਗੈਸਟ ਨੇ ਨਾਲ ਖੜੇ ਨੇ। ਅੱਜ ਮੌਸਮ ਵੀ ਬੜਾ ਅੱਛਾ ਹੈ, ਠੰਡ ਬਹੁਤ ਜ਼ਿਆਦਾ ਹੈ। ਤੁਸੀਂ ਵੇਖਿਆ ਕਦੀ ਟੋਪੀ ਹੋਪੀ ਨਹੀਂ ਪਾਈ ਤੇ ਲੇਕਿਨ ਅੱਜ ਠੰਡ ਦੀ ਵਜ੍ਹਾ ਤੋਂ ਜ਼ਰਾ ਕਈ ਲੇਅਰ ਜਿਹੜਾ ਨਾ ਉਹ ਪਾਈਆਂ ਨੇ। ਸ਼ਾਹ ਜੀ ਵੈਲਕਮ ਕਹਿੰਦੇ ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਵਿੱਚ। ਤੇ ਅੱਜ ਤਾਂ ਠੰਡ ਹੈ, ਤੁਸੀਂ ਜਵਾਨ ਆਦਮੀ ਹੋ, ਬਗੈਰ ਕੁਝ ਟੋਪੀ ਸ਼ੋਪੀ ਦੇ ਫਿਰ ਰਹੇ ਹੋ, ਲੱਗਦਾ ਤੁਹਾਨੂੰ ਠੰਡ ਨਹੀਂ ਲੱਗਦੀ। ਜਾਂ ਕੈਨੇਡਾ ਤੋਂ ਆਏ ਹੋ ਤਾਂ ਸ਼ਾਇਦ ਤੁਹਾਨੂੰ ਜ਼ਿਆਦਾ ਫੀਲ ਨਹੀਂ ਹੁੰਦੀ। ਜੀ ਅਸੀਂ ਕੈਨੇਡੀਅਨ ਆ ਤੇ ਸਾਨੂੰ ਇੰਨਾ ਕੋਈ ਫਰਕ ਨਹੀਂ ਪੈਂਦਾ। ਅੱਛਾ। ਪਰ ਉਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਜਿਹੜੇ ਕੱਪੜੇ ਨੇ ਬਹੁਤ ਇੰਪੋਰਟੈਂਟ ਨੇ। ਦੇਖੋ ਇਹ ਪਤਲੀ ਜੀ ਜੈਕਟ ਹੈ ਪਰ ਇਹਦੇ ਅੰਦਰ ਉਹ ਜਿਲਮਿਲ ਲੱਗਿਆ ਤਾਂ ਹੀਟ ਸੇਵ ਕਰਦੀ ਹੈ ਅੰਦਰ। ਅੱਛਾ। ਤੇ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜੀ। ਟਰੰਪ ਦੇ ਨਾਲ ਆਉਣ ਨਾਲ ਬਹੁਤ ਚੀਜ਼ਾਂ ਪੋਜ਼ਿਟਿਵ ਹੋ ਗਈਆਂ ਨੇ। ਬਹੁਤ ਚੀਜ਼ਾਂ এনवायरमेंट ਪੋਜ਼ਿਟਿਵ ਹੋ ਗਈ। ਅਸੀਂ ਪਹਿਲਾਂ ਜਦੋਂ ਬਿਜ਼ਨਸ ਡਾਊਨ ਸੀਗਾ ਅਸੀਂ ਬੜੀ ਪੋਜ਼ਿਟਿਵ ਗੱਲਾਂ ਕਰਦੇ ਸੀ ਤੇ ਕਮੈਂਟਸ ਆਉਂਦੇ ਸੀ ਯਾਰ ਤੁਸੀਂ ਪਾਗਲ ਹੋ ਗਏ ਹੋ। ਠੀਕ ਹੋ ਗਿਆ। ਇਸ ਤਰ੍ਹਾਂ ਹੀ ਸੀ ਜੀ। ਨਹੀਂ ਤੁਹਾਨੂੰ ਹੁਣ ਇਹ ਚੇਂਜਿੰਗਸ ਕੋਈ ਨਜ਼ਰ ਆ ਰਹੀਆਂ ਨੇ ਬਸ ਗੱਲ ਹੈ ਨਾ। ਪਹਿਲੇ ਤਾਂ ਇਹੀ ਸੀ ਉਹ ਲੋਕ ਕਹਿੰਦੇ ਦੀਵਾਨੇ ਦਾ ਖਾਬ ਹੈ, ਪਤਾ ਨਹੀਂ ਹੋਣਾ ਵੀ ਹੈ ਕਿ ਨਹੀਂ ਵੀ ਹੋਣਾ। ਐਵੇਂ ਆਪਣਾ ਸ਼ਾਇਦ ਬਹਿ ਕੇ ਤਾਂ ਸੌਦਾ ਵਿੱਚ ਜਾ ਰਹੇ ਨੇ ਜੀ। ਸੌਦਾ ਤੇ ਵੇਚਣਾ ਹੀ ਜੀ ਅਸੀਂ ਕੰਮ ਤੇ ਇਹੀ ਕਰਨਾ, ਕੋਈ ਹੋਰ ਤਾਂ ਕੰਮ ਤੇ ਨਹੀਂ ਕਰਦਾ। ਤੇ ਪਰ ਗੱਲ ਹੈ ਕਿ ਅਲੀ ਭਾਈ ਜਿਹੜਾ ਪੋਜ਼ਿਟਿਵਨੈਸ ਹੈ ਨਾ ਉਹ ਬਹੁਤ ਜ਼ਰੂਰੀ ਆ। ਜੇ ਤੁਸੀਂ ਰੱਬ ਤੋਂ ਪੋਜ਼ਿਟਿਵਨੈਸ ਮੰਗੋਗੇ ਤੇ ਤੁਹਾਡਾ ਹਰ ਚੀਜ਼ ਆਲੇ ਦੁਆਲੇ ਪੋਜ਼ਿਟਿਵ ਹੋ ਜਾਏਗੀ। ਉਹ ਤਾਂ ਸਾਇੰਸ ਨੂੰ ਪ੍ਰੂਵ ਕਰਦਾ ਹੈ, ਜੈਸਾ ਸੋਚੋਗੇ ਵੈਸਾ ਹੀ ਹੋਣਾ ਹੈ। ਜੇ ਤੁਸੀਂ ਬਿਮਾਰ ਹੋ ਤੁਹਾਨੂੰ ਲੱਗਦਾ ਪੂਰੀ ਸ਼ਹਿਰ ਬਿਮਾਰ ਆ। ਜੇ ਤੁਸੀਂ ਖੁਸ਼ ਹੋ ਤੁਹਾਨੂੰ ਲੱਗਦਾ ਹਰ ਬੰਦਾ ਲੱਡੂ ਵੰਡ ਰਿਹਾ। ਲੱਡੂ ਖਾਦੇ ਜੇ ਤੁਸੀਂ? ਲੱਡੂ ਤੁਸੀਂ ਖਵਾਉਂਦੇ ਨਹੀਂ, ਹਾਲਾਂਕਿ ਠੰਡ ਆ ਗਈ। ਪਕੌੜੇ ਖਾਂਦੇ ਸੀ? ਪਕੌੜੇ ਖਵਾਏ ਨਾ, ਲੇਕਿਨ ਹਾਂ ਨਹੀਂ ਪਕੌੜੇ ਦੇ ਬਾਅਦ ਲੱਡੂ ਹੁਣ ਮੂੰਹ ਮਿੱਠਾ ਹੋਣਾ ਚਾਹੀਦਾ ਨਾ, ਕਿਉਂਕਿ ਤੁਸੀਂ ਦੇਖੋ ਨਾ ਚੀਜ਼ਾਂ ਐਕਸਪੈਂਡ ਕਰ ਰਹੇ ਹੋ ਤੇ ਉਹਦੀ ਖੁਸ਼ੀ ਚ ਨਹੀਂ ਉਹ ਜੀ ਸਭ ਦੀ ਇਕੁਅਲ ਕੰਟਰੀਬਿਊਸ਼ਨ ਆ। ਕਿਉਂਕਿ ਹਾਲੀ ਅਸੀਂ ਖਬਰ ਦੇਣੀ ਆਪਣੇ ਵਿਊਅਰਸ ਨੂੰ, ਹਾਲੀ ਜ਼ਰਾ ਬ੍ਰੇਕ ਲਾਣੀ, ਹਾਲੀ ਨਹੀਂ ਦੱਸਣਾ, ਹਾਲੀ ਟੈਰਿਫ ਤੇ ਗੱਲ ਹੋਏਗੀ। ਲੱਡੂ ਰੱਖਣੇ ਲੱਡੂ ਹਾਲੀ ਸੰਭਾਲ ਕੇ ਰੱਖੋ ਅੱਗੇ ਚੱਲ ਕੇ। ਤੇ ਬਿਲਕੁਲ ਸਹੀ ਗੱਲ ਹੈ। ਟੈਰਿਫ ਜਿਹੜੀ ਆ ਉਹਦੀ ਐਗਜ਼ਾਮਪਲ ਉਹਦੇ ਡੈਫੀਨੇਸ਼ਨ ਕੀ ਆ। ਟੈਰਿਫ ਦੀ ਡੈਫੀਨੇਸ਼ਨ ਇਹ ਆ ਕਿ ਜੀ ਟਰੰਪ ਜਦੋਂ ਪਹਿਲਾਂ ਵੀ ਗੱਲ ਕਰਦਾ ਸੀ ਮੀਡੀਆ ਤੇ ਉਹ ਕਹਿੰਦਾ ਸੀ ਜੀ ਟੈਰਿਫ ਮੇਰੀ ਸਭ ਤੋਂ ਫੇਵਰਿਟ ਚੀਜ਼ ਆ। ਠੀਕ ਹੋ ਗਿਆ। ਉਹਦੀ ਰੀਜ਼ਨ ਇਹ ਆ ਕਿ ਜਿਹੜੀ ਟੈਰਿਫ ਜਿਹੜਾ ਹੁੰਦਾ ਨਾ ਇਹ ਬੇਸਿਕਲੀ ਟੈਕਸ ਹੁੰਦਾ ਹੈ ਇੰਪੋਰਟ ਤੇ। ਜਿਹੜੀ ਬਾਹਰ ਕੋਈ ਫਿਨਿਸ਼ ਪ੍ਰੋਡਕਟ ਬਾਹਰੋਂ ਅੰਦਰ ਆਂਦੀ ਆ ਉਹਦੇ ਜਿਹੜਾ ਟੈਕਸ ਲੱਗਦਾ ਉਹਨੂੰ ਕਹਿੰਦੇ ਟੈਰਿਫ। ਹੁਣ ਟੈਰਿਫ ਦਾ ਫਾਇਦਾ ਕੀ ਹੈਗਾ ਮੈਂ ਤੁਹਾਨੂੰ ਫਾਇਦਾ ਨੁਕਸਾਨ ਦੋਨੋਂ ਦੱਸ ਦਿੰਦਾ। ਫਾਇਦਾ ਇਹ ਆ ਕਿ ਜਿਵੇਂ ਆਪਾਂ ਐਗਜ਼ਾਮਪਲ ਦਿੰਨੇ ਆ ਬਾਹਰੋਂ ਕੋਈ ਫਿਨਿਸ਼ ਪ੍ਰੋਡਕਟ ਆਂਦੀ ਆ, ਠੀਕ ਆ। ਉਹ ਫਿਨਿਸ਼ ਜਦੋਂ ਪ੍ਰੋਡਕਟ ਆਏਗੀ ਬਾਹਰੋਂ, ਜਿਵੇਂ ਕਿ ਚਾਈਨਾ ਤੋਂ ਆਈ ਐਗਜ਼ਾਮਪਲ ਦੇ ਰਹੇ ਆ, ਥਾਈਲੈਂਡ ਤੇ ਆਇਆ, ਉਧਰ ਬਹੁਤ ਚੀਜ਼ਾਂ ਸਸਤੀਆਂ ਬਣ ਸਕਦੀਆਂ ਨੇ ਕਿਉਂਕਿ ਉਧਰ ਲੈਂਡ, ਲੇਬਰ, ਕੈਪੀਟਲ, ਐਂਟਰਪ੍ਰੈਨਿਓਰ, ਟੈਕਸਸ ਵੀ ਬੜੇ ਕਮ ਨੇ। ਚਾਰ ਚੀਜ਼ਾਂ ਜਿਹੜੀਆਂ ਸਸਤੀਆਂ ਨੇ। ਲੈਂਡ ਸਸਤੀ ਆ, ਲੇਬਰ ਸਸਤੀ ਆ ਕਿਉਂਕਿ ਉਹਨਾਂ ਨੇ ਡਾਲਰ ਤੇ ਪੇ ਨਹੀਂ ਕਰਨਾ, ਉਹਨਾਂ ਨੇ ਰੁਪਏ ਤੇ ਜਾਂ ਯਨ ਤੇ ਪੇ ਕਰਨਾ। ਕੈਪੀਟਲ ਉਹ ਵੀ ਸਸਤਾ ਉਧਰ। ਐਂਟਰਪ੍ਰੈਨਿਓਰ ਜਿਹੜੀ ਕੰਪਨੀਆਂ, ਟੈਕਸਸ ਜਿਹੜੇ ਤੁਸੀਂ ਕਹੇ ਉਹ ਸਸਤੇ ਨੇ ਤੇ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਦੀ ਪ੍ਰਾਈਸ ਆ ਬਹੁਤ ਘੱਟ ਹੋ ਜਾਂਦੀ ਹੈ। ਫਿਰ ਇੱਕ ਸਮਾਲ ਇੰਡਸਟਰੀਜ਼ ਬਹੁਤ ਜ਼ਿਆਦਾ ਹੈ ਕਿ ਇੱਕ ਘਰ ਛੋਟੀ ਫੈਕਟਰੀ ਲੱਗੀ ਹੈ ਜਿੱਥੇ ਜਾ ਕੇ ਅੱਗੇ ਫਿਰ ਅਸੈਂਬਲ ਕਰਦੇ ਨੇ, ਉੱਥੇ ਇਹ ਬੜਾ ਇੱਕ ਬੈਨੀਫਿਟ ਹੈ। ਜੀ ਬਿਲਕੁਲ ਜੀ ਬਿਲਕੁਲ। ਆਬਾਦੀ ਦੀ ਵਜ੍ਹਾ ਤੋਂ, ਕਿਉਂਕਿ ਆਬਾਦੀ ਬਹੁਤ ਜ਼ਿਆਦਾ ਹੈ। ਆਬਾਦੀ ਬਹੁਤ ਜ਼ਿਆਦਾ ਹੈ ਤੇ ਲੋਕਾਂ ਦੀ ਜਿਹੜੀ ਯੂਜ਼ੇਜ ਵੀ ਬਹੁਤ ਡਿਫਰੈਂਟ ਆ। ਇੱਧਰ ਤੁਸੀਂ ਡਾਲਰ 'ਚ ਬਿੱਲ ਪੇ ਕਰਨੇ, ਉੱਧਰ ਤੁਸੀਂ ਰੁਪਏ 'ਚ ਜਾਂ ਯਨ 'ਚ ਪੇ ਕਰਨੇ, ਠੀਕ ਹੈ ਨਾ। ਹੁਣ ਇੰਡੀਆ ਜੇ ਗੱਲ ਕਰਦੇ ਆ, ਇੰਡੀਆ ਤੋਂ ਜਿਹੜਾ 97% ਜਿਹੜਾ ਕੱਪੜਾ ਹੈ
ਉਹ ਇੰਡੀਆ, ਥਾਈਲੈਂਡ, ਬੰਗਲਾਦੇਸ਼, ਪਾਕਿਸਤਾਨ, ਵਿਅਤਨਾਮ ਔਰ ਤੁਰਕੀ ਤੋਂ ਵਿਅਤਨਾਮ, ਤੁਰਕੀ ਤੋਂ ਆਉਂਦਾ ਹੈ। ਬਿਲਕੁਲ ਹੈ। ਉਹ ਇਧਰ ਸਸਤਾ ਬਣ ਹੀ ਨਹੀਂ ਸਕਦਾ, ਹਾਂ ਨਹੀਂ ਬਣ ਸਕਦਾ ਜਿੰਨਾ ਤੁਸੀਂ ਜ਼ੋਰ ਲਾ ਲਓ। ਅੱਛਾ ਕਾਟਨ ਵੀ ਫਿਰ ਇਸ ਤਰ੍ਹਾਂ ਦੀ ਹੈ ਨਾ, ਪਿਓਰ ਅੱਛੀ ਕਾਟਨ ਸਮਝੀ ਜਾਂਦੀ ਹੈ ਦੁਨੀਆ 'ਚ। ਜੀ ਬਿਲਕੁਲ, ਪਲੱਸ ਉਹਨਾਂ ਨੇ ਇੰਡਸਟਰੀਆਂ ਐਸਟੈਬਲਿਸ਼ ਕਰ ਲਈਆਂ। ਅੱਛਾ ਜੇ ਉਹਦੇ ਤੇ ਟੈਕਸ ਲੱਗੇਗਾ, ਟੈਰਿਫ ਲੱਗੇਗਾ, ਉਹਦੀ ਤਾਂ cost ਲੋਕਾਂ ਨੇ ਵਧੇਗੀ। ਕਹਿਣਾ ਕੋਈ ਗੱਲ ਨਹੀਂ ਅਸੀਂ ਪੇ ਕਰ ਦਾਂਗੇ। ਦੇਖੋ ਨਾ, ਜਿਹੜਾ ਟੈਕਸ ਵਧੇਗਾ ਉਹ ਤੁਸੀਂ ਤੇ ਮੈਂ ਹੀ ਪੇ ਕਰਨਾ, ਬਿਲਕੁਲ ਹੈ, ਉਹ ਬੰਗਲਾਦੇਸ਼ ਵਾਲੇ ਨੇ ਪੇ ਨਹੀਂ ਨਹੀਂ ਕਰਨਾ। ਕਰਨਾ। ਠੀਕ ਹੈ ਜੀ। ਪਰ ਜੇ ਦੂਜੀ ਇੰਡਸਟਰੀ ਚ ਆਈ ਹੈ, ਆਪਾਂ ਆ ਗਏ ਕਾਰਾਂ ਚ ਆ ਜੰਨੇ ਹਾਂ। ਜਿਵੇਂ ਆਪਾਂ ਐਗਜ਼ਾਮਪਲ ਦਿੰਦੇ ਆ, ਟਿਓਟਾ ਦੀ ਐਗਜ਼ਾਮਪਲ ਦਿੰਦੇ ਆ। ਟਿਓਟਾ ਜਿਹੜੀ ਆ ਉਹ ਜੈਪਨੀਜ਼ ਕੰਪਨੀ ਸੀ। ਉਹ ਇਹਦੇ ਤੋਂ ਜਿਹੜੇ ਟਰੱਕ ਬਣਦੇ ਸੀ, ਪਿਕਅਪ ਟਰੱਕ ਬਣਦੇ ਸੀ ਲੋਕਲ, ਉਹਨਾਂ ਤੋਂ ਬਹੁਤ ਸਸਤੇ ਇੰਪੋਰਟ ਕਰਕੇ ਇੱਧਰ ਵੇਚ ਰਹੇ ਸੀ। ਤੇ ਟੈਰਿਫ ਲੱਗ ਗਿਆ। ਟੈਰਿਫ ਲੱਗਣ ਨਾਲ ਸਭ ਤੋਂ ਪਹਿਲਾਂ ਕਿ ਉਹਨਾਂ ਦੀ ਪ੍ਰਾਈਸ ਜਿਹੜੀ ਹੈ ਕੰਪੀਟ ਹੋ ਗਈ ਲੋਕਲ ਇੰਡਸਟਰੀ ਨਾਲ। ਬਿਲਕੁਲ ਹੈ। ਦੂਸਰਾ, ਉਹਨਾਂ ਨੂੰ ਇੱਕ ਤਰ੍ਹਾਂ ਦਾ ਬਹੁਤ ਜ਼ਿਆਦਾ ਫੋਰਸ ਕੀਤਾ ਗਿਆ ਕਿ ਤੁਸੀਂ ਆਪਣੀ ਇੰਡਸਟਰੀ ਆ ਕੇ ਅਮਰੀਕਾ ਚ ਲਾਓ, ਹਾਂ, ਤਾਂ ਕਿ ਇੱਥੇ ਜੌਬ ਓਪਰਚੁਨਿਟੀਜ਼ ਪੈਦਾ ਹੋਣ, ਬਿਜ਼ਨਸ ਐਕਟੀਵਿਟੀ ਤੇਜ਼ ਹੋਵੇ। ਬਿਲਕੁਲ। ਤੇ ਹੁਣ ਦੇਖੋ ਜਿੰਨੇ ਵੀ ਪਿੱਕੇ ਚੱਲਦੇ ਨੇ ਟਿਓਟਾ ਦੇ, ਉਹ ਸਾਰੇ ਮੇਡ ਇਨ ਅਮਰੀਕਾ ਨੇ। ਤੇ ਅਮਰੀਕਾ ਦੀ ਇਕਨੋਮੀ ਵੀ ਚੱਲ ਪਈ। ਇਹਦੀ ਥੋੜੀ ਜੀ ਬੈਡ ਸਾਈਡ ਵੀ ਹੁੰਦੀ ਹੈ, ਜਿਹਨੂੰ ਕਹਿੰਦੇ ਇਨਫਲੇਸ਼ਨ ਵੱਧ ਜਾਂਦੀ ਹੈ। ਪਰ ਮੇਰੀ ਆਪਣੀ ਜਿਹੜੀ ਮੈਂਟੈਲਿਟੀ ਹੈ, ਇਨਫਲੇਸ਼ਨ ਵਧੇ ਵੀ ਤਾਂ ਠੀਕ ਆ। ਦੇਖੋ ਅਲੀ ਭਾਈ, ਜੇ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਕੋਈ ਬੰਦਾ ਸਮਝੋ $1 ਚ ਪੂਰੇ ਦਿਨ ਚ ਗੁਜ਼ਾਰਾ ਕਰ ਲੈਂਦਾ ਹੈ, ਤੁਸੀਂ ਮੈਂ ਨਹੀਂ ਕਰ ਸਕਦੇ। ਨਹੀਂ ਹੋ ਸਕਦਾ ਹੈ ਜੀ। ਅਸੀਂ ਰੋਟੀ ਖਾਣ ਵਾਸਤੇ ਸਾਨੂੰ ਲੇਕਿਨ ਇਨਫਲੇਸ਼ਨ ਦਾ ਇੱਕ ਹੋਰ ਹੀ ਫਾਇਦਾ ਨਾ ਕਿ ਇੱਥੇ ਹੀ ਪ੍ਰੋਡਕਟ ਬਣ ਰਹੀ ਹੈ, ਇੱਥੇ ਹੀ ਪੈਸੇ ਖਰਚ ਹੋ ਰਹੇ ਨੇ। ਬਿਲਕੁਲ ਸਹੀ ਕਹਿ ਰਹੇ ਹੋ। ਇੱਧਰ ਸਾਰੀ ਐਕਟੀਵਿਟੀ ਤਾਂ ਇੱਥੇ ਜਨਰੇਟ ਹੋ ਰਹੀ ਹੈ। ਜੌਬਾਂ ਉਹਨਾਂ ਦਾ ਇੱਥੋਂ ਪੈਸੇ ਸਾਰਾ ਇੰਡੀਆ ਜਾ ਰਿਹਾ, ਪਾਕਿਸਤਾਨ ਜਾ ਰਿਹਾ, ਚਾਈਨਾ ਜਾ ਰਿਹਾ, ਮੁਖਤਲਿਫ ਮੁਲਕਾਂ 'ਚ ਨਹੀਂ ਜਾ ਰਿਹਾ। ਜੀ ਬਿਲਕੁਲ। ਇਹ ਫ੍ਰੀ ਟ੍ਰੇਡ ਨੇ ਜਿਹੜਾ ਨਾ ਨੁਕਸਾਨ ਬਹੁਤ ਦਿੱਤਾ ਹੈ। ਇਹ ਫ੍ਰੀ ਟ੍ਰੇਡ ਦੀ ਗੱਲ ਜਿਹੜੀ ਹੁੰਦੀ ਸੀ, ਇਹਦੇ ਫਾਇਦੇ ਵੀ ਹੋਣੇ, ਪਰ ਹਰ ਚੀਜ਼ ਦਾ ਕੁਝ ਨਾ ਕੋਈ ਨੁਕਸਾਨ ਵੀ ਹੁੰਦਾ ਹੈ। ਤੇ ਲੱਡੂਆਂ ਦਾ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ। ਲੇਕਿਨ ਗਰੀਬ ਮੁਲਕਾਂ ਨੂੰ ਫਾਇਦਾ ਇਹਦਾ। ਜੀ ਬਿਲਕੁਲ। ਉਹਨਾਂ ਕੋਲ ਕਿਉਂਕਿ ਡਾਲਰ ਪਹੁੰਚਦੇ ਨੇ ਜੀ। ਪਰ ਉਹ ਅਸੀਂ ਤੇ ਦੇਖਣਾ ਨਾ ਕਿ ਅਸੀਂ ਅਮਰੀਕਾ 'ਚ ਬੈਠੇ, ਇਹ ਸਾਡਾ ਕੰਟਰੀ ਆ। ਤੇ ਕਹਿੰਦੇ ਗॉड ਬਲੈਸ ਅਮਰੀਕਾ, ਇਹ ਸਾਡਾ ਕੰਟਰੀ ਆ। ਤੇ ਅਸੀਂ ਆਪਣੇ ਕੰਟਰੀ ਨੂੰ ਜਿਹੜਾ ਬੈਸਟ ਦੇਖਣਾ ਹੈ ਕਿ ਸਾਡੇ ਵਾਸਤੇ ਕੀ ਆ। ਤੇ ਨੰਬਰ 1 ਇਹ ਹੋ ਗਈ ਟੈਰਿਫ ਦੀ ਗੱਲ। ਟੈਰਿਫ ਦੀ ਗੱਲ ਮੇਰੇ ਖਿਆਲ ਤੁਹਾਨੂੰ ਆਈਡੀਆ ਹੋ ਗਿਆ। ਤੇ ਹੁਣ ਅੱਗੇ ਚੱਲਦੇ ਆ ਦੂਜਾ ਟਾਪਿਕ। ਅੱਛਾ, ਦੂਜਾ ਇਹ ਕਿ ਇਹ ਦੱਸੋ ਸ਼ਾਹ ਜੀ, ਹੁਣ ਕਿਉਂਕਿ ਇੰਡਸਟਰੀ ਤੇਜ਼ੀ ਨਾਲ ਚੇਂਜ ਹੋ ਰਹੀ ਹੈ। ਜੀ ਜੀ। ਹੁਣ ਕਿਉਂਕਿ ਮੇਨ ਇਸ਼ੂ એનર્ਜੀ ਕ੍ਰਾਈਸਿਸ ਹੈ ਪੂਰੀ ਵਰਲਡ ਦਾ। ਜੀ ਜੀ। ਇਹ ਨਹੀਂ ਕਿ ਸਿਰਫ ਅਮਰੀਕਾ ਦਾ, ਪੂਰੀ ਵਰਲਡ ਦਾ। ਹੁਣ ਇਹ ਸਾਰੀ ਇਲੈਕਟ੍ਰੋਨਿਕ ਵਾਲੇ ਪਾਸੇ ਜਾ ਰਹੀ ਹੈ। EMV ਆ ਰਹੇ ਨੇ ਟਰੱਕ, ਤੇ ਇਹਦੇ ਉੱਤੇ ਤੁਸੀਂ ਕੀ ਕਹਿੰਦੇ ਹੋ ਕਿ ਇਹਦਾ ਕੋਈ ਫਾਇਦਾ ਹੋਣਾ ਹੈ ਜਾਂ ਕਿ ਨਹੀਂ ਫਾਇਦਾ ਹੋਣਾ? ਬੇਸਿਕਲੀ ਅਰਨਿੰਗ ਦੇ ਹਵਾਲੇ ਨਾਲ ਗੱਲ ਹੋ ਰਹੀ, ਫਾਇਦੇ ਨੁਕਸਾਨ ਦੀ। ਵੈਸੇ ਤਾਂ ਫਾਇਦਾ ਹੋਣਾ, ਅਰਨਿੰਗ ਆਂਦੀ ਨੰਬਰ 2। ਹਾਂ, ਪਹਿਲੀ ਗੱਲ ਤਾਂ এনवायरमेंट ਹੈ ਨਾ। ਪਹਿਲੀ ਆਂਦੀ ਹੈ ਕਿ ਜਦੋਂ ਗੋਰਿਆਂ ਦੀ ਮੈਂ ਗੱਲ ਕਰਦਾ, ਇਟਸ ਨਾਟ ਅਬਾਊਟ ਵਾਟ ਯੂ ਹੈਵ ਡਨ ਫॉर द ਕੰਟਰੀ, ਇਟਸ ਨਾਟ ਅਬਾਊਟ ਵਾਟ ਕੰਟਰੀ ਹੈਜ਼ ਡਨ ਫॉर ਯੂ, ਇਟਸ ਅਬਾਊਟ ਵਾਟ ਯੂ ਹੈਵ ਡਨ ਫॉर द ਕੰਟਰੀ। ਇੱਕ ਬਹੁਤ ਵੱਡਾ ਡਾਇਲੌਗ ਸੀਗਾ ਇੱਕ ਫਿਲਮ ਦਾ, ਤੇ ਉਹਦਾ ਕਹਿਣ ਦਾ ਮਕਸਦ ਹੈ ਕਿ ਭਾਈ ਇਹ ਮੁਲਕ ਨੇ, ਇਹ ਮੁਲਕਾਂ ਨੂੰ ਵੀ ਸਾਡੀ ਲੋੜ ਆ। ਇਹ ਨਹੀਂ ਕਿ ਸਾਨੂੰ ਹੀ ਮੁਲਕ ਦੀ ਲੋੜ ਆ। ਬਿਲਕੁਲ। ਅਸੀਂ ਆਪਣਾ ਮੁਲਕ ਛੱਡ ਕੇ ਇਸ ਮੁਲਕ 'ਚ ਆਏ ਨੇ, ਇਹ ਸਾਡਾ ਮੁਲਕ ਆ। ਬਲਕਿ ਬਾਹਰ ਆਉਣ ਵਾਲਾ ਜ਼ਿਆਦਾ ਮਿਹਨਤ ਕਰਦਾ ਹੈ ਬਨਿਸਬਤ ਲੋਕਲ ਦੇ। ਜੀ ਬਿਲਕੁਲ। ਤੇ ਜਿਹੜਾ ਹਮੇਸ਼ਾ ਅੰਧੇਰਾ ਹੁੰਦਾ ਹੈ। ਪਹਿਲੀ ਚੀਜ਼ ਇਹ ਥੋੜਾ ਜਿਹਾ ਤੁਸੀਂ ਥੋੜਾ ਜਿਹਾ ਇਮੀਗ੍ਰੈਂਟ ਜ਼ਿਆਦਾ ਮਿਹਨਤੀ ਹੁੰਦਾ ਹੈ। ਸਾਡੇ ਬੱਚੇ ਹੁਣ ਮੇਰਾ ਬੇਟਾ ਅਮਨ ਇੰਨਾ ਮਿਹਨਤੀ ਨਹੀਂ ਹੋਏਗਾ, ਮੈਨੂੰ ਪਤਾ ਹੈ। ਉਹਦੀ ਵਜ੍ਹਾ ਕਿ ਉਹ ਸਰਵਾਈਵਲ ਦੀ ਜੰਗ ਲਈ ਆਉਂਦਾ ਨਾ ਇੱਥੇ ਇਮੀਗ੍ਰੈਂਟ ਦੇ। ਅਸੀਂ ਆਪਣੇ ਭੈਣ ਭਰਾ ਰਿਸ਼ਤੇਦਾਰ ਸਾਰੇ ਛੱਡ ਕੇ ਆਏ ਨੇ। ਇਹਨਾਂ ਨੂੰ ਪੱਲੇ ਢਿੱਲਾ ਮਿਲ ਗਿਆ ਨਾ, ਸਾਰਾ ਕੁਝ ਰੱਖਿਆ। ਇਹ ਗੱਲ ਉੱਚਾ ਨਾ ਕਰਨਾ ਸਹੀ, ਤੇ ਅਮਨ ਨੂੰ ਪਤਾ ਲੱਗ ਗਿਆ ਨਾ, ਉਹਨੂੰ ਲੜ ਪੈਣਾ। ਹੁਣ ਲੜਨੇ, ਉਹਨੂੰ ਢਾ ਦੇਣਾ ਤੈਨੂੰ। ਫਿਰ ਬਾਅਦ ਚ ਤੁਸੀਂ ਕਹੋਗੇ ਬੱਚਿਆਂ ਤੋਂ ਕੁੱਟ ਖਾਂਦੀ। ਨਹੀਂ, ਉਹ ਮਜ਼ਾਕ ਕਰਦੇ ਆ। ਪਰ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇਮੀਗ੍ਰੈਂਟ ਜਿਹੜੇ ਨਾ, ਇੱਕ ਇਮੀਗ੍ਰੈਂਟ ਦੇ 4 ਟਾਈਮ ਜ਼ਿਆਦਾ ਚਾਂਸਸ ਹੁੰਦੇ ਨੇ ਤਰੱਕੀ ਕਰਨ ਦੇ। ਆਪਣਾ ਟੌਪਿਕ ਜ਼ਰਾ 1 ਮਿੰਟ ਵਾਸਤੇ ਹੋਲਡ ਕਰਦੇ ਆ, ਇਸੇ ਦੀ ਗੱਲ ਕਰਦੇ ਹਾਂ। ਨਹੀਂ, ਸਹੀ ਗੱਲ ਹੈ ਅਲੀ ਭਾਈ। ਮੈਨੂੰ ਇਹ ਛੇੜ ਕੇ ਤੁਸੀਂ ਨਾ ਪੰਗਾ ਲੈ ਲਿਆ। ਜਿਹੜਾ ਬੰਦਾ ਪਹਿਲਾ ਟਰੱਕ ਲੈ ਲੈਂਦਾ ਨਾ, ਉਹਦਾ ਪਹਿਲੇ ਟਰੱਕ ਤੇ ਕਦੀ ਬ੍ਰੇਕ ਨਹੀਂ ਲੱਗਦੀ। ਪਹਿਲੇ ਟਰੱਕ 'ਚ ਲੈ ਕੇ ਲੈਣ ਵਾਸਤੇ ਉਹਦੀ ਚੀਕਾਂ ਨਿਕਲ ਜਾਂਦੀਆਂ ਨੇ। ਇਹ ਵੀ ਮੰਨ ਲਓ। ਆਪਣੇ ਕੋਲ ਮੁੰਡੇ ਆਏ ਨੇ, ਤੁਸੀਂ YouTube 'ਤੇ ਦੇਖਿਆ ਹੋਣਾ, ਕਹਿੰਦੇ ਭਾਈ ਅਸੀਂ ਡਰਾਈਵਰ ਬਣੇ ਆ, ਲੋਕੀ ਸਾਨੂੰ ਕੰਮ ਕਰਾ ਕੇ ਪੈਸੇ ਨਹੀਂ ਦਿੰਦੇ। ਬਿਲਕੁਲ ਭਾਈ ਸਾਨੂੰ ਟਰੱਕ ਖਰਾਬ ਹੋ ਗਿਆ, ਟਰੱਕ ਦੇ ਨਾਲ 2-2 ਵੀਕ ਬਹਿਣਾ ਪੈਂਦਾ। ਭਾਜੀ ਇਕਵਿਪਮੈਂਟ ਇਸ ਵੇਲੇ ਦਾ ਨਹੀਂ ਹੈਗਾ ਜਿਹੜਾ ਚੱਲਣ ਦੇ ਕਾਬਿਲ ਆ। ਠੀਕ ਆ ਭਾਜੀ, ਇੰਸ਼ੋਰੈਂਸ ਨਹੀਂ ਕਰਾਉਂਦੇ ਤੇ ਟਰੱਕ ਚਲਾਉਂਦੇ ਨੇ। ਠੀਕ ਆ, ਜੇ ਤੁਸੀਂ ਆਪਣਾ ਪਹਿਲੇ ਵਾਲੇ ਟਰੱਕ ਲੈ ਲਿਆ, ਤੁਸੀਂ ਕੜਵਾ ਘੁੱਟ ਤੇ ਪੈ ਲਿਆ, ਪਰ ਤੁਸੀਂ ਉੱਧਰ ਰੁਕੋਗੇ ਨਹੀਂ। ਕਿਉਂਕਿ ਸਿੰਪਲ ਆ ਸਾਇੰਸ। ਜਿਹੜੀ ਸਾਇੰਸ ਹੈ ਨਾ, ਉਹ ਇਦਾਂ ਹੈਗੀ, 1+1 ਕਿੰਨਾ ਹੁੰਦਾ ਜੀ? 1+2 ਹੋ ਗਿਆ ਨਾ। 2+2 11 ਹੋ ਗਿਆ। ਬਲਕਿ 4 ਦੀ ਵਜ੍ਹਾ ਵੈਸੇ 4+4
ਆਪਾਂ ਪਹਾੜਾ ਪੜਦੇ ਸੀ 1 ਦੂਣੀ ਦੂਣੀ 2 ਦੂਣੀ 4 4 ਦੂਣੀ 8 8 ਦੂਣੀ 16 ਇਦਾਂ ਇਹ ਮਲਟੀਪਲਾਈ ਹੁੰਦਾ। ਜਦੋਂ ਤੁਸੀਂ ਪਹਿਲਾ ਕੜਵਾ ਕੁੱਟ ਲੈ ਲਿਆ ਨਾ ਇਸ ਕੰਟਰੀ 'ਚ ਆ ਗਏ ਹੋ ਫਿਰ ਆਪਣਾ ਬਰਾਏ ਮਿਹਰਬਾਨੀ ਫੋਕਸ ਰੱਖੋ ਅੱਗੇ ਜਾਣ ਦਾ, ਟਰੱਕ ਪਾਓ, ਸ਼ੁਰੂ ਕਰੋ, ਇੰਗੇਜ ਹੋ ਜਾਓ ਤੇ ਜਦੋਂ ਇਹ ਚਰਖਾ ਚੱਲਦਾ ਹੈ ਨਾ ਇਹ ਫਿਰ ਮਲਟੀਪਲਾਈ ਹੁੰਦਾ ਹੈ। ਤੇ ਹੁਣ ਆਪਣਾ ਪਹਿਲਾ ਟਾਪਿਕ ਤੇ ਆ ਜਾਈਏ, EMV ਵਾਲੇ ਪਾਸ ਜਿਹੜਾ ਇਲੈਕਟ੍ਰਿਕ EV ਟਰੱਕ ਤੇ ਬ੍ਰੇਕ ਕਰਦੀ ਹੈ ਨਿਊਜ਼ ਫਿਰ ਕਰ ਦਿਓ, ਦੱਸੋ ਜੀ ਕੀ ਕਰਨ ਲੱਗੇ ਹੋ ਤੁਸੀਂ। ਤੇ USA ਟਰੱਕ ਸੇਲ ਜਿਹੜਾ ਹੁਣ ਬਣ ਗਿਆ ਇੰਡੀਪੈਂਡੈਂਟ ਡੀਲਰ ਇਲੈਕਟ੍ਰਿਕ ਟਰੱਕਾਂ ਦਾ। ਇਲੈਕਟ੍ਰਿਕ ਟਰੱਕ ਅਸੀਂ ਜਿਹੜੀ ਕੰਪਨੀ ਸਿਲੈਕਟ ਕੀਤੀ ਆ ਉਹ ਅਸੈਂਬਲਡ ਇਨ ਕੈਲੀਫੋਰਨੀਆ, ਕਲਾਸ 8 ਦੇ ਟਰੱਕ ਨੇ, ਦੁਨੀਆ ਦੀ ਸਭ ਤੋਂ ਕਹਿ ਸਕਦੇ ਆ ਮੰਨੀ ਪ੍ਰਮੰਨੀ ਕੰਪਨੀ ਆ। ਉਹਦਾ ਨਾਮ ਹੈ ਜੀ BYD ਦੇ ਜਿਹੜੇ ਟਰੱਕ ਨੇ ਉਹ ਅਸੀਂ ਲਾਂਚ ਕਰ ਦਿੱਤੇ ਨੇ। ਉਹਦੀ ਜਿਹੜੀ ਇਹ ਬੈਨੀਫਿਟ ਸਭ ਤੋਂ ਵੱਡਾ ਇਹ ਆ ਕਿ ਹੁਣ ਉਹਦੇ ਨਾਲ ਜਿਹੜੇ ਛੋਟੇ ਫਲੀਟ ਨੇ ਅੰਡਰ 15 ਜਿਨ੍ਹਾਂ ਕੋਲ ਟਰੱਕ ਨੇ ਉਹਨਾਂ ਵਾਸਤੇ ਸਪੈਸ਼ਲ ਡਿਸਕਾਊਂਟ ਨੇ ਜਾਂ ਸਪੈਸ਼ਲ ਗ੍ਰਾਂਟਾਂ ਨੇ ਸਟੇਟ ਦੀਆਂ, ਜਿਹਦੇ ਨਾਲ ਜਿਹੜਾ ਟਰੱਕ ਐਗਜ਼ਾਮਪਲ ਦੇ ਰਹਾ 4,20,000 ਦਾ ਜਿਹੜਾ ਟਰੱਕ ਆ ਉਹ ਗ੍ਰਾਂਟਾਂ ਦੇ ਬਾਅਦ 1.5 ਜਾਂ 2 ਲੱਖ ਦਾ ਬਣ ਜਾਂਦਾ ਹੈ। ਅੱਛਾ 4,20,000 ਵਾਲਾ 1.5 ਤੋਂ 2 ਲੱਖ ਯਾਨੀ ਇਹ 50% ਤੋਂ ਵੀ ਜ਼ਿਆਦਾ ਥੱਲੇ ਆ ਜਾਏਗਾ ਰੇਟ। ਮੈਂ ਤਾਂ ਕਹਿੰਦਾ 70% 80% ਤੱਕ ਗੱਲ ਹੋ ਰਹੀ ਆ। ਅੱਛਾ ਉਹਦੀ ਵਜ੍ਹਾ ਹੈ ਕਿ ਉਹ ਪ੍ਰਮੋਟ ਕਰਨਾ ਚਾਹ ਰਹੇ ਨੇ, ਜਿਵੇਂ ਆਪਾਂ ਗੱਲ ਕੀਤੀ ਸੀ এনवायरमेंट ਦੀ। ਦੇਖੋ ਜਿਹੜਾ ਟਰੱਕ ਪੋਰਟ ਤੇ ਜਾ ਰਿਹਾ ਨਾ, ਜੇ ਡੀਜ਼ਲ ਟਰੱਕ ਆ ਚਲੋ ਨਵੇਂ ਤੇ ਆਣੇ ਬੰਦ ਹੋ ਗਏ, ਨਵੇਂ ਤਾਂ ਤੁਸੀਂ ਬਗੈਰ ਉਹਦਾ ਜ਼ੀਰੋ ਮਿਸ਼ਨ ਤੇ ਪਾ ਨਹੀਂ ਸਕਦੇ। ਜਿਹੜੇ ਪੁਰਾਣੇ ਜਾ ਰਹੇ ਨੇ ਜਿਹੜੇ ਆਲਰੇਡੀ ਰਜਿਸਟਰਡ ਨੇ ਉਹ $25 ਦੇਣਗੇ ਅੰਦਰ ਜਾਣ ਦੇ ਤੇ $25 ਦੇਣਗੇ ਹਰ ਟਾਈਮ ਤੇ ਅੰਦਰ ਜਾਣ ਦੇ। ਜਿੰਨੀ ਦਫਾ ਆਣਾ ਜਾਣਾ ਯਾਨੀ ਉਹਨਾਂ ਨੂੰ ਪੈਸੇ ਦੇਣੇ ਪੈਣਗੇ ਜੀ। ਤੇ ਜੇ 40 ਫੁੱਟ ਦਾ ਕੰਟੇਨਰ ਲਿਆ ਤੇ $25, ਜੇ 20 ਫੁੱਟ ਦਾ ਕੰਟੇਨਰ ਤੇ $10, ਜੇ 53 ਫੁੱਟ ਦਾ ਹੈ ਤੇ $30। ਅੱਛਾ ਤੇ ਜੇ 5 ਵਾਰੀ ਜਾ ਰਿਹਾ ਤੇ 25 ਕਿੰਨੇ ਹੋ ਗਏ $125 ਪਰ ਡੇ। ਹੋਰ ਅੱਗੇ ਵਧਣੇ ਨੇ ਕੱਢਣੇ ਨਹੀਂ ਜੀ, ਪਰ ਡੇ। ਤੇ ਮਹੀਨੇ ਦੇ ਲਾ ਲਓ ਕਿੰਨੇ ਬਣ ਗਏ। ਪਲੱਸ ਜਿਹੜੇ ਰੈਗੂਲਰ ਡੀਜ਼ਲ ਟਰੱਕ ਨੇ ਨਾ ਇਹ 10 ਮਹੀਨੇ ਚੱਲਦੇ ਨੇ, 12 ਮਹੀਨੇ ਨਹੀਂ ਚੱਲਦੇ। ਕਿਉਂ ਭਲਾ? 2 ਮਹੀਨੇ ਖਰਾਬ ਹੁੰਦੇ। ਬਿਲਕੁਲ ਐਵੇਂ, ਕਿਉਂਕਿ ਡਰਾਈਵ ਦਾ ਕੰਮ ਜਿਹੜਾ ਨਿਕਲ ਆਉਂਦਾ ਕੋਈ ਨਾ ਕੋਈ, ਤੁਹਾਨੂੰ ਪਤਾ ਡਰਾਈਵ ਦਾ ਕੰਮ ਜਿਹੜਾ ਆਈਡਲ ਦਾ ਕੰਮ ਹੀ ਹੈ ਤੇ ਸਿਟੀ 'ਚ ਚੱਲਣਾ ਉਹਨਾਂ ਦਾ ਵਿਚਾਰਿਆਂ ਡੈਫ ਦਾ ਵੀ ਬੁਰਾ ਹਾਲ ਹੁੰਦਾ। ਬਿਲਕੁਲ ਐਵੇਂ। ਹੁਣ ਇਹਨਾਂ ਦਾ ਇੰਨੀ ਜ਼ਿਆਦਾ ਪੋਲੂਸ਼ਨ ਆ ਕਿ ਉਹ ਜਿਹੜੇ ਬੈਰੀ ਜਹਾਜ਼ ਨੇ, ਜਿਹੜੇ ਵੱਡੇ ਵੱਡੇ ਸ਼ਿਪ ਨੇ, ਉਹਨਾਂ ਨੂੰ ਤਾਂ ਕਨਵਰਟ ਕਰ ਨਹੀਂ ਸਕਦੇ ਈਵੀ ਤੇ। ਨਹੀਂ ਕਰ ਸਕਦੇ। ਤੇ ਉਹਨਾਂ ਨੇ ਜਿਹੜਾ ਟਰੱਕ ਆ ਉਹ ਸਪੈਸ਼ਲ ਇਨਸੈਂਟਿਵ ਦੇ ਰਹੀ ਹੈ ਗਵਰਨਮੈਂਟ ਉਹਨੂੰ ਕਨਵਰਟ ਕਰਨ ਨੂੰ ਇਲੈਕਟ੍ਰਿਕ ਦੇ ਉੱਤੇ। ਤੇ ਸਾਡਾ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਹੈ, ਅਸੀਂ ਬੇਕਰਫੀਲਡ ਆ, ਸਾਡਾ ਯਾਰਡ ਬੇਕਰਫੀਲਡ ਆ, ਅਸੀਂ ਤੁਹਾਨੂੰ ਸਾਰੀਆਂ ਗ੍ਰਾਂਟਾਂ ਅਪਰੂਵ ਕਰਾ ਕੇ ਦੇਵਾਂਗੇ। ਸਾਡੇ ਕੋਲ 1% ਸੋਲੂਸ਼ਨ ਆ। ਤੁਸੀਂ ਈਵੀ ਚਾਹੁੰਦੇ ਹੋ ਡਿਊ ਟੂ ਐਨੀ ਰੀਜ਼ਨ, ਜੇ ਤੁਸੀਂ ਫਲੀਟ ਆ, ਫਲੀਟ ਦੀ ਰਿਕੁਆਇਰਮੈਂਟ ਆ, ਜੇ ਤੁਸੀਂ ਗਵਰਨਮੈਂਟ ਨਾਲ ਕੰਮ ਕਰਦੇ ਹੋ, ਗਵਰਨਮੈਂਟ ਦੀ ਰਿਕੁਆਇਰਮੈਂਟ ਆ, ਜਾਂ ਤੁਸੀਂ ਕਿਸੇ ਐਸੀ ਕੰਪਨੀ ਨਾਲ, ਸ਼ਿਪਰ ਨਾਲ ਕੰਮ ਕਰਦੇ ਹੋ ਜਿਹੜੇ ਕਹਿੰਦੇ ਨੇ ਸਾਨੂੰ ਈਵੀ ਚਾਹੀਦਾ ਹੀ ਚਾਹੀਦਾ, ਜਾਂ ਤੁਸੀਂ ਡਰਾਈਵ ਦਾ ਕੰਮ ਕਰਦੇ ਹੋ ਤੇ ਤੁਸੀਂ ਟਰੱਕ ਲਓ, ਸਾਨੂੰ ਕੰਟੈਕਟ ਕਰੋ। ਅਸੀਂ ਤੁਹਾਨੂੰ ਪੂਰਾ ਉਹਦੀ ਇਨਫੋਰਮੇਸ਼ਨ ਦੇਵਾਂਗੇ, ਉਹਦੇ ਮਾਈਲ ਦੇਵਾਂਗੇ, ਪੂਰਾ ਗੋ ਥਰੂ ਕਰਾਂਗੇ, ਪਲੱਸ ਜਿੰਨੀ ਵੀ ਗ੍ਰਾਂਟਾਂ ਨੇ ਉਹ ਤੁਹਾਡੇ ਵਾਸਤੇ ਅਪਰੂਵ ਕਰਕੇ ਦੇਵਾਂਗੇ। ਅੱਛਾ ਜੀ, ਕੈਲੀਫੋਰਨੀਆ ਗਵਰਨਮੈਂਟ ਵੈਸੇ ਵੀ ਕੋਸ਼ਿਸ਼ ਕਰ ਰਹੀ ਹੈ ਕਿ ਕਿਉਂਕਿ ਇਹ ਵੈਲੀ ਜਿਹੜੀ ਹੈ ਨਾ ਖਾਸ ਤੌਰ ਤੇ ਐਲਏ ਤੋਂ ਲੈ ਕੇ ਤੇ ਸੈਕਰਾਮੈਂਟੋ ਤੱਕ, ਇਸ ਵੈਲੀ ਨੂੰ ਵੈਸੇ ਵੀ ਕਿਹਾ ਗਿਆ ਕਿ ਬਹੁਤ ਜ਼ਿਆਦਾ ਪੋਲੂਟਡ ਹੈ ਜੀ। ਇਸ ਵਿੱਚ ਉਹ ਤਾਂ ਜ਼ਿਆਦਾ ਪ੍ਰਮੋਟ ਕਰ ਰਹੇ ਨੇ, ਹਾਲਾਂਕਿ 2006 ਮਾਡਲ ਤੋਂ ਥੱਲੇ ਜਿਹੜੀਆਂ ਗੱਡੀਆਂ ਨੇ ਉਹ ਵੀ ਰਿਪਲੇਸ ਕਰਕੇ ਦੇ ਰਹੇ ਨੇ। ਅਲੀ ਭਾਈ ਥੋੜਾ ਜਿਹਾ ਕੰਮ ਹੈ, ਜਿਵੇਂ ਮੈਂ ਤੇ ਹੁਣ ਕਾਫੀ ਦਿਨ ਹੋ ਗਏ ਗਿਆ ਨਹੀਂ, ਪਰ ਸੁਣਨ ਵਿੱਚ ਆਉਂਦਾ ਜੀ ਦਿੱਲੀ ਦੀ ਹਵਾ ਤੇ ਲਾਹੌਰ ਦੀ ਜਿਹੜੀ এনवायरमेंट ਆ ਉਹ ਦੁਨੀਆ ਦੀ ਸਭ ਤੋਂ ਪੋਲੂਸ਼ਨ এনवायरमेंट ਹੋ ਜਾਂਦੀ ਹੈ। ਹੁਣ ਜੇ ਤੁਹਾਡੇ ਕੋਲ ਲੇਕਿਨ ਇਹ ਐਡਵਾਂਸ ਕੰਟਰੀਜ਼ ਨੇ, ਇਹ ਤਾਂ ਨਹੀਂ ਉਸ ਸਟੇਜ ਤੱਕ ਜਾਣ ਦੇਣਗੇ ਜੀ। ਇਹਨਾਂ ਨੇ ਸ਼ੁਰੂ ਚ ਉਹਨਾਂ ਨੂੰ ਕਾਬੂ ਕਰ ਲਿਆ ਤੇ ਇਹ ਬੇਸਿਕਲੀ ਬਹੁਤ ਵੱਡਾ ਇਨੀਸ਼ੀਏਟਿਵ ਆ। ਤੇ ਇਹਦੀ ਵਜ੍ਹਾ ਤੋਂ ਦੇਖੋ ਮੌਸਮ ਕਿੰਨੇ ਚੇਂਜ ਹੋ ਗਏ। ਹੁਣ ਇਸ ਵਾਰੀ ਕੈਲੀਫੋਰਨੀਆ ਦੀ ਜਿਹੜੀ ਪ੍ਰੋਡਿਊਸ ਆ ਉਹ ਬਹੁਤ ਇਫੈਕਟ ਹੋਈ ਆ। ਅੱਛਾ, ਇੱਥੇ ਫਿਰ ਠੰਡ ਜ਼ਿਆਦਾ ਨਹੀਂ ਪੈਂਦੀ ਸੀ, ਹੁਣ ਠੰਡ ਜ਼ਿਆਦਾ ਪੈਣਾ ਸ਼ੁਰੂ ਹੋ ਗਈ, ਤੇ ਦੇਰ ਨਾਲ ਪਈ ਆ, ਤੇ ਦੇਰ ਨਾਲ ਪਈ ਆ, ਬਾਰਿਸ਼ਾਂ ਵੀ ਸ਼ੁਰੂ ਹੋ ਗਈਆਂ। ਟੋਰਾਂਟੋ ਜਿਹੜਾ ਹੁਣ ਆਲਮੋਸਟ ਹੁਣ ਜਾ ਕੇ ਵੈਦਰ ਚੇਂਜ ਹੋਣਾ ਸ਼ੁਰੂ ਹੋਇਆ। ਤੇ ਪਿਛਲੇ ਮਹੀਨੇ ਟੋਰਾਂਟੋ, ਬਿਕਾਜ਼ ਮੈਂ ਟੋਰਾਂਟੋ ਤੋਂ ਆ, ਤੇ ਪਿਛਲੇ ਮਹੀਨੇ ਜਿਹੜੇ ਟੋਰਾਂਟੋ 'ਚ ਬਹੁਤ ਜ਼ਿਆਦਾ ਵੈਦਰ ਚੇਂਜ ਨਹੀਂ ਹੋਇਆ ਤੇ ਬਹੁਤ ਜ਼ਿਆਦਾ ਪ੍ਰੋਬਲਮਸ ਵੀ ਆਈਆਂ ਨੇ। ਅੱਛਾ ਜੀ, ਹੁਣ ਕਿਉਂਕਿ ਆਪਣਾ ਟਾਪਿਕ ਅਸੀਂ ਖਤਮ ਹੀ ਕਰੀਏ, ਕਨਕਲੂਜਨ ਵਾਲੇ ਪਾਸੇ ਆਈਏ। ਹੁਣ ਈਵੀ ਕਦੋਂ ਤੱਕ ਤੁਸੀਂ ਇਮਕਾਨਾਤ ਨੇ ਜਾਂ ਬਿਹਤਰੀ? ਆਲਰੇਡੀ ਹੋ ਚੁੱਕਿਆ ਜੀ। ਅੱਛਾ, ਕੰਮ ਸ਼ੁਰੂ ਹੋ ਗਿਆ। ਸਾਡੇ ਕੋਲ ਈਵੀ ਦੀ ਪ੍ਰੋਮੋਸ਼ਨਲ ਅਵੇਲੇਬਲ ਨੇ। ਅੱਛਾ, ਅਸੀਂ ਹੁਣ ਉਹਦੀਆਂ ਵੀਡੀਓਜ਼ ਵੀ ਪਾਣਾ ਸ਼ੁਰੂ ਕਰ ਦੇਣਗੇ ਈਵੀ ਦੀਆਂ। ਅੱਛਾ, ਬਾਕੀ ਜੇ ਉਸ ਪਾਸੇ ਦੇਖੋ ਤੇ ਸਾਡੇ ਕੋਲ ਜਿਹੜੇ ਟਰੱਕ ਨੇ ਉਹ ਸਾਰੇ ਏਪੀਓ ਵਾਲੇ ਟਰੱਕ ਨੇ, ਜਿਹੜੇ ਪਿੱਛੇ ਖੜੇ ਕੈਨਵਸ ਦੇ ਜਿਹੜੇ ਟਰੱਕ ਨੇ ਏਪੀਓ ਵਾਲੇ ਟਰੱਕ ਨੇ। ਨਾਲ ਇਹਨਾਂ ਦੇ ਡੈਫ ਚੱਲਦਾ ਹੋਏਗਾ, 100% ਚੱਲਦਾ ਹੋਏਗਾ, ਕੋਈ ਬਾਈਪਾਸ ਦਾ ਡਰਾਮਾ ਨਹੀਂ ਹੈਗਾ। ਗॉड ਫॉरबिड ਐਜ਼ ਅ ਡੀਲਰ ਅਸੀਂ ਪ੍ਰਮੋਟ ਕਰਦੇ ਹਾਂ ਕਿ ਕੋਈ
ਡੈਫ ਨਾ ਚੱਲਦਾ ਹੋਏ ਤੇ ਉਹਨੂੰ ਟਰੱਕ ਨੂੰ ਨਾ ਲੈ ਕੇ ਆਓ, ਕਿਉਂਕਿ ਆਪਣੇ ਕੋਲ ਬਹੁਤ ਸਾਰੇ ਵੀਰ ਆ ਰਹੇ ਨੇ ਜਿਹਨੂੰ ਟਿਕਟ ਲੱਗ ਚੁੱਕੇ ਨੇ। ਕਾਰ ਦਾ ਮੇਨ ਇਸ਼ੂ ਹੈ ਨਾ, ਉਹਨਾਂ ਟਿਕਟ ਲੱਗ ਰਹੇ ਨੇ ਜੀ ਹੁਣ, ਵਧੀਆ ਥੋਕ ਕੇ ਟਿਕਟ ਲੱਗ 10,000 ਦਾ ਟਿਕਟ ਲੱਗ ਰਿਹਾ। ਅੱਛਾ। ਤੇ ਇੱਕ ਮਕੈਨਿਕ ਫੜਿਆ ਗਿਆ ਜਿਹਨੇ ਬਾਈਪਾਸ ਕੀਤਾ ਸੀ, ਅੱਜ ਮੈਂ ਨਿਊਜ਼ ਪੜ੍ਹਦਾ ਸੀ, ਉਹਨੂੰ ਪਤਾ ਨਹੀਂ ਕਿੰਨੇ $1,000 ਦਾ ਜੁਰਮਾਨਾ ਹੋਇਆ ਤੇ 2.5 ਸਾਲ ਦੀ ਉਹਨੂੰ ਸਜ਼ਾ ਵੀ ਹੋਈ ਹੈ। ਅੱਛਾ ਜੀ ਜੀ। ਤੇ ਉਹ ਤੋਂ ਦੂਰ ਹੋ ਤੇ ਆਪਣਾ ਸਾਡੇ ਜਿਹੜੇ ਇੰਟਰਨੈਸ਼ਨਲ ਟਰੱਕ ਨੇ ਇਹਨਾਂ 'ਚ ਅਸੀਂ 1 ਸਾਲ ਦੀ ਵਾਰੰਟੀ ਲਾਈ ਹੈ, ਜਿਹਦੇ 'ਚ ਡੈਫ ਵੀ ਕਵਰ ਆ, ਵਾਰੰਟੀ 'ਚ ਡੈਫ ਕਵਰ ਆ, ਬਾਕੀ ਕਵਰਡ ਕੰਪੋਨੈਂਟ 'ਚ ਲੇਬਰ ਪਾਰਟ ਡਾਇਗਨੋਸਟਿਕ ਕਵਰ ਆ, ਉਹ ਤੁਸੀਂ ਬੈਨੀਫਿਟ ਲੈ ਸਕਦੇ ਹੋ। ਤੇ ਸਭ ਤੋਂ ਵੱਡਾ ਜਿਹੜਾ ਫਾਈਨਾਂਸ ਸਾਡਾ ਡਿਪਾਰਟਮੈਂਟ ਆ, ਉਹ ਫਸਟ ਟਾਈਮ ਬਾਇਰ, ਸਮਾਲ ਫਲੀਟ, ਮੀਡੀਅਮ ਫਲੀਟ, ਜੇ ਤੁਹਾਡਾ ਆਲਰੇਡੀ ਕਮਰਸ਼ੀਅਲ ਸਿਸਟਮ ਬਣਿਆ ਹੈ ਤੇ ਜ਼ੀਰੋ ਡਾਊਨ ਤੇ ਵੀ ਅਸੀਂ ਟਰੱਕ ਦੇ ਰਹੇ ਹਾਂ। ਜੇ ਤੁਹਾਡਾ ਬਿਲਕੁਲ ਜ਼ੀਰੋ ਤੋਂ ਜ਼ੀਰੋ ਤੋਂ ਸ਼ੁਰੂ ਹੋ ਰਿਹਾ ਹੈ ਤੇ CDL ਹੈਗਾ 2 ਸਾਲ ਦਾ ਤੇ 20% ਡਾਊਨ ਤੇ ਵੀ ਅਸੀਂ ਦੇ ਰਹੇ ਹਾਂ। ਥੈਂਕ ਯੂ ਸ਼ਾਹ ਜੀ, ਬੜਾ ਅੱਛਾ ਪ੍ਰੋਗਰਾਮ ਰਿਹਾ। ਉਮੀਦ ਹੈ ਸਾਡੇ ਕਸਟਮਰ ਵੀਰਾਂ ਨੂੰ ਇਹ ਪ੍ਰੋਗਰਾਮ ਪਸੰਦ ਆਏਗਾ, ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਨਵੇਂ ਟੌਪਿਕ ਲੈ ਕੇ ਆਓ ਜਿਹੜਾ ਮੈਕਸਿਮਮ ਲੋਕਾਂ ਨੂੰ ਫਾਇਦਾ ਹੋਵੇ, ਇਨਫੋਰਮੇਸ਼ਨ ਉਹਨਾਂ ਤੱਕ ਪਹੁੰਚੇ। ਤੇ ਸਾਨੂੰ ਤੁਹਾਡੇ ਫੀਡਬੈਕ ਦਾ ਇੰਤਜ਼ਾਰ ਰਹੇਗਾ। ਅਗਰ ਤੁਸੀਂ ਟਰੱਕ ਲੈਣਾ ਚਾਹੁੰਦੇ ਹੋ ਯੂਜ਼ ਦੇ, ਤੇ ਸਾਡੇ ਕੋਲੋਂ, ਕਿਉਂਕਿ ਅਸੀਂ ਇੰਡੀਪੈਂਡੈਂਟ ਡੀਲਰ ਹਾਂ USA Truck Sales, ਤੇ ਸਾਡੀ ਵੈਬਸਾਈਟ ਹੈ USA Truck Sales www.usatrucksales.com। ਉੱਥੇ ਤਮਾਮ ਇਨਵੈਂਟਰੀ ਪਈ ਹੈ, ਉਹਦੇ ਸਟਾਕ ਨੰਬਰ ਵੇਖੋ, ਉਹਦੇ ਥੱਲੇ ਪੂਰੀ ਹਰ ਟਰੱਕ ਦੀ ਡਿਟੇਲ ਪਈ ਹੈ। ਤੇ ਫਿਰ ਵੀ ਤੁਹਾਨੂੰ ਕਿਸੇ ਕਿਸਮ ਦਾ ਕਨਫਿਊਜ਼ਨ ਹੈ, ਸਾਡਾ ਨੰਬਰ ਹੈ 183369872224। ਉੱਥੇ ਵੀ ਰਾਬਤਾ ਕਰ ਸਕਦੇ ਹੋ। ਜਾਂਦੇ ਮੈਂ ਇੱਕ ਗੱਲ ਦੱਸ ਦਿਆਂ ਕਿ ਸਾਡੇ ਜਿਹੜੇ ਟਰੱਕ ਨੇ ਇਹ ਰੀਪੋ ਰੈਂਟਲ ਜਾਂ ਆਕਸ਼ਨ ਦੇ ਟਰੱਕ ਨਹੀਂ, ਮੇਜਰ ਫਲੀਟ ਦੇ ਟਰੱਕ ਨੇ, ਔਰ ਫਾਈਨਾਂਸ ਦੀ ਸਹੂਲਤ ਵੀ ਮੁਯੱਸਰ ਹੈ। ਸਾਰਾ ਕੁਝ ਸਿਸਟਮ ਆਨਲਾਈਨ ਹੈ। ਤੁਸੀਂ ਸਾਡੇ ਨਾਲ ਰਾਬਤਾ ਕਰੋ।